जनाब है जो देसी मुर्गे ते बंब चलाया तुसी चलाया या इन्होंने चलाया? ਇਹਨਾਂ ਰਲ ਕੇ ਚਲਾਇਆ ਕੰਮ। छोटा बकरा होंदा जी अपने को। छोटा बकरा किड्डा के मकसद? ਤੁਸੀਂ ਇਹ ਵੇਖੋ ਸਾਰੀਆਂ ਵੱਡੀਆਂ ਗੱਡੀਆਂ ਖੜੀਆਂ ਨੇ, ਠੀਕ ਹੈ, ਲੇਕਿਨ ਕੋਈ ਵੀ ਬੰਦਾ ਵੱਡੀਆਂ ਗੱਡੀਆਂ ਤੁਸੀਂ ਮੈਨੂੰ ਦੱਸ ਰਹੇ, ਮੈਂ ਕਿਹੜਾ ਮੋਬਾਈਲ ਚੇਂਜ ਕਰਨਾ ਪਰ ਅੱਛਾ। अस्सलाम वालेकुम तो जी आयां नूं, मैं तुहाडा अपना मेज़बान बिल्लू घुम्मण ते एक बड़ा ही मशहूर पंजाबी अखाण है कि हमेशा वो लिबास पाओ जिहड़ा दुनिया नूं अच्छा लगदा है ते हमेशा वो खाओ जिहड़ा तुहाडे मन नूं अच्छा लगदा है। अज असीं एक ऐसी जगह ते खड़े हैं कि जिथे दे खाने हर बंदे दे मन नूं अच्छे लगदे ने। जदों मन वाले दा नाम आउंदा ते सिर्फ एक चीज़ ज़हन च आउंदी है, न्यू हाजी होटल, और इहदे खाने लाजवाब और इहदा खाने का तरीका लाजवाब, देसी खाने देसी तरीका और इंतहाई एनर्जैटिक। उन्हां नाल गल करांगे कि वो किस तरह की फार्मूला उन्होंने को किस तरह पकाउंदे ने। जेह्ड़े खाण होंदे ने वो अगरचा 5 स्टार होटल का खाना अफोर्ड कर सकते हैं, लेकिन इसके बावजूद भी देसी माहौल च बह के खाना पसंद करते हैं। तो उन्हां नाल गल करने आओ मेरे नाल। ਇਹ जनाब है जो देसी मुर्गे ते बंब चलाया तुसी चलाया या इन्होंने चलाया? ਇਹਨਾਂ ਰਲ ਕੇ ਚਲਾਇਆ ਕੰਮ। बहुत बहुत बड़िया गड्डियां वाले और बड़े बड़ी अच्छे पोर्टफोलियो वाले दोस्त असीं देखते हैं इत्थे खाना खांदे। ਇਹਦੀ ਕੋਈ ਸਿੰਪਲ 3-4 ਰੀਜ਼ਨ ਦੱਸਣਾ ਤਾਂ। ਦੇਖੋ ਜੀ, ਸਟੈਂਡਰਡ ਜਿਹੜਾ ਨਾ ਹਰ ਜਗ੍ਹਾ ਨਹੀਂ ਦੇਖਿਆ ਜਾਂਦਾ, ਟੇਸਟ ਵੀ ਦੇਖਿਆ ਜਾਂਦਾ ਹੈ। ਜਿੱਥੇ ਟੇਸਟ ਜਿਹੜਾ ਨਾ ਸਾਨੂੰ ਇਸ ਜਗ੍ਹਾ ਤੇ ਖਿੱਚ ਕੇ ਲਿਆਂਦਾ। ਤੁਸੀਂ ਇਹ ਵੇਖੋ ਸਾਰੀਆਂ ਵੱਡੀਆਂ ਗੱਡੀਆਂ ਖੜੀਆਂ ਨੇ, ਠੀਕ ਹੈ, ਲੇਕਿਨ ਕੋਈ ਵੀ ਬੰਦਾ ਵੱਡੀਆਂ ਗੱਡੀਆਂ ਤੁਸੀਂ ਮੈਨੂੰ ਦੱਸ ਰਹੇ, ਮੈਂ ਕਿਹੜਾ ਮੋਬਾਈਲ ਚੇਂਜ ਕਰਨਾ ਪਰ ਅੱਛਾ। ਦਾਲ ਦਾ ਕੋਲਾ ਤੁਸੀਂ ਵਧਾਇਆ? ਹਾਂਜੀ। ਤੁਹਾਨੂੰ ਪਤਾ ਕਿ ਹੁਣ ਜ਼ਾਇਆ ਹੋ ਜਾਣਾ। ਤੁਸੀਂ ਇਹ ਦੱਸਣਾ कि चिकन भी खादा तुसी, दाल भी खादी, सैलड भी खादा, रोटी भी, अचार भी पिया। ਤੁਹਾਨੂੰ ਕਿਹੜੀ ਚੀਜ਼ ਐਸੀ ਅਗਰ ਇਹਨਾਂ ਚੋਂ ਨੰਬਰ 1 ਅਸੀਂ ਕਰਾਰ ਦਈਏ? ਨੋ ਡਾਊਟ ਸਾਰੀਆਂ ਚੀਜ਼ਾਂ ਅੱਛੀਆਂ ਹੋਣਗੀਆਂ, ਲੇਕਿਨ ਤੁਹਾਨੂੰ ਲੱਗਿਆ ਕਿ ਯਾਰ ਇਹਦਾ ਮੈਨੂੰ ਬਹੁਤ ਅਲੱਗਾ ਟੇਸਟ ਆਇਆ? ਬੇਸਿਕਲੀ ਇਹਨਾਂ 'ਚ ਨਾ ਜਿਹੜੀ ਸਭ ਤੋਂ ਅੱਛੀ ਚੀਜ਼ ਹੈਗੀ ਇਹਨਾਂ ਸਾਰਿਆਂ 'ਚ, ਉਹ ਹੈਗੀ ਰੋਟੀ ਇਹਨਾਂ ਦੀ। ਅੱਛਾ, ਮੈਂ ਸਮਝਿਆ ਤੁਸੀਂ ਕਹੋਗੇ ਬੇਸਿਕਲੀ ਜਿਹੜੀ ਸਭ ਤੋਂ ਅੱਛੀ ਚੀਜ਼ ਹੈ ਇਹ ਮੇਰਾ ਦੋਸਤ ਹੈ ਕਿਉਂਕਿ ਇਹਨੇ ਬਿੱਲ ਦੇਣਾ। ਤੁਹਾਨੂੰ ਅਗਰ ਇਹ ਅਸੀਂ ਜਿਹੜੀਆਂ ਇਹਨਾਂ ਦੀਆਂ ਸਪੈਸੀਫਿਕ 3-4 ਡਿਸ਼ਾਂ ਨੇ, ਇਹ ਦਾਲ ਹੈ, ਚਿਕਨ ਹੈ ਔਰ ਚਾਏ ਇਹਨਾਂ ਦੀ ਖਾਸ, ਰੋਟੀ ਇਹਨਾਂ ਦੀ ਖਾਸ ਹੈ, ਇਹਦੇ 'ਚੋਂ ਕਿਹੜੀ ਚੀਜ਼ ਤੁਸੀਂ ਕਹਿੰਦੇ ਹੋ ਕਿ ਯਾਰ ਮੈਂ ਰਿਕਮੈਂਡ ਕਰਨਾ ਕਿ ਆਊਟਸਟੈਂਡਿੰਗ ਹੈ? ਨੋ ਡਾਊਟ ਸਾਰੀਆਂ ਚੀਜ਼ਾਂ ਅੱਛੀਆਂ ਨੇ। ਖਾਣਾ ਤਾਂ ਮਾਸ਼ਾਅੱਲਾ ਸਾਰਾ ਅੱਛਾ ਹੁੰਦਾ ਇਹਨਾਂ ਦਾ, ਲੇਕਿਨ ਇਹਨਾਂ ਦੀ ਰੋਟੀ ਬੜੀ ਜ਼ਬਰਦਸਤ ਹੁੰਦੀ ਹੈ। ਅਸੀਂ ਸਵੇਰ ਜਦੋਂ ਜਾਈਦਾ ਨਾ ਮਾਰਕੀਟ 'ਚ, ਇਸ ਤੋਂ ਇਹੀ ਰਸਤਾ ਹੁੰਦਾ ਸਾਡਾ ਜਾਣ ਦਾ, ਅਸੀਂ ਇੱਥੇ ਰੋਕ ਕੇ ਨਾ ਸੁਬਹ ਚਾय ਤੇ ਇਹਦੀ ਹੈ ਸੁੱਕੀ ਰੋਟੀ। ਅੱਛਾ, ਚਾय ਦੇ ਨਾਲ ਸੁੱਕੀ ਰੋਟੀ, ਯਾਨੀ ਕਿ ਰੋਟੀ ਦਾ ਇੰਨਾ ਕਮਾਲ ਟੇਸਟ ਹੈ। ਰੋਟੀ ਅੱਛੀ ਹੁੰਦੀ ਹੈ ਇਹਨਾਂ ਦੀ। ਜੀ ਜਿਹੜੇ ਬੰਦੇ ਖਾਣ ਵਾਲੇ ਆ ਉਹਨਾਂ ਨੂੰ ਤਾਂ ਪਤਾ ਵਾ ਹਾਜੀ ਦਾ ਹੋਟਲ ਕੀ ਆ, ਠੀਕ ਆ। ਇਹ ਅੱਜ ਕੱਲ ਦੇ ਬੱਚੇ ਆ, ਇਹਨਾਂ ਨੂੰ ਕੀ ਪਤਾ ਦੇਸੀ ਇਹ ਸ਼ਵਾਰਮਾ ਖਾਣ ਵਾਲੀ ਕੌਮ ਹੈ, ਇਹਨਾਂ ਨੂੰ ਨਹੀਂ ਪਤਾ। ਬਰਗਰ ਇਹ ਫਾਸਟ ਫੂਡ ਖਾਣ ਵਾਲੇ ਬੱਚੇ ਆ, ਇਹਨੂੰ ਦੇਸੀ ਮਾਹੌਲ ਦੇ ਇਹਨਾਂ ਨੂੰ ਦਿਖਾਣ ਲਈ ਆਇਆ ਗਿਆ ਦੇਸੀ ਮਾਹੌਲ ਹੁੰਦਾ। ਤੇ ਇਹਦਾ ਬਿੱਲ ਵੈਸੇ ਕਿਹਨੇ ਦਿੱਤਾ? ਬਿੱਲ ਲੈ ਕੇ ਆਏ ਹੁਣ ਦੇਵਾਂਗੇ, ਬੱਚਿਆਂ ਨੂੰ ਦਿਖਾਣ ਆਏ ਆ, ਤੇ ਜਦੋਂ ਵੱਡੇ ਹੋਣਗੇ ਫਿਰ ਆਪ ਬਿੱਲ ਦਿਆ ਕਰਾਂਗੇ। ਅੱਛਾ, ਯਾਨੀ ਤੁਸੀਂ ਰੈਗੂਲਰ ਖਾਂਦੇ ਹੋ ਇੱਥੇ? ਨਹੀਂ ਰੈਗੂਲਰ ਤਾਂ ਨਹੀਂ, ਜਦੋਂ ਕੋਈ ਆਪਣਾ ਚੱਕਰ ਲੱਗੇ ਨਾ ਫਿਰ ਲਾਹੌਰ ਨੂੰ, ਤੇ ਫਿਰ ਅਸੀਂ ਇੱਧਰ ਨੂੰ ਆਏ। ਫੈਸਲਾਬਾਦ ਨਾਲ ਬਿਲੋਂਗ ਕਰਦੇ? ਹਾਂਜੀ, ਫੈਸਲਾਬਾਦ ਦੇ ਅਸੀਂ ਹੈਗੇ ਬੇਸਿਕਲੀ। ਇੱਕ ਚੀਜ਼ ਅੱਬਾ ਜੀ ਨੇ, ਦਾਦਾ ਜੀ ਨੇ ਔਰ ਅਸੀਂ ਕਾਇਮ ਰੱਖੀ, ਇਨਸ਼ਾਅੱਲਾ ਰੱਖਾਂਗੇ। ਸਿਰਫ ਔਰ ਸਿਰਫ ਮਿਆਰ, ਦੇਸੀ ਚੀਜ਼ਾਂ ਲੋਕਾਂ ਨੂੰ ਦੇਣਾ, ਉਹਨਾਂ ਦਾ ਮਿਆਰ ਦੇਣਾ ਬਸ। ਅੱਛਾ, ਇਹਦੇ ਵਿੱਚ ਤੁਸੀਂ ਜ਼ਿਆਦਾ ਜਿਹੜੀ ਸਰਵ ਕਰਦੇ ਹੋ ਦੇਸੀ ਮੁਰਗਾ, ਇਹ ਮਾਸ਼ ਦੀ ਦਾਲ ਹੈ, ਹੋਰ ਤਰ੍ਹਾਂ ਮੇਰੇ ਨੌਲੇਜ ਲਈ ਦੱਸੋਗੇ ਕੀ ਹੈ ਇਸ ਤੋਂ ਇਲਾਵਾ? ਛੋਟਾ ਬੱਕਰਾ ਹੁੰਦਾ ਜੀ ਆਪਣੇ ਕੋਲ। ਛੋਟਾ ਬੱਕਰਾ ਕਿੱਡਾ ਕਿ ਮਕਸਦ? ਬੱਕਰਾ ਹੁੰਦਾ ਹੈ, ਛੋਟਾ ਗੋਸ਼ਤ ਹੁੰਦਾ ਆਪਣੇ ਕੋਲ, ਮੁਨਾਸਿਬ ਸਾਈਜ਼ ਦਾ। ਤੇ ਹੋਰ ਨਾਲ ਉਹਦਾ ਕੀਮਾ ਹੁੰਦਾ ਬੱਕਰੇ ਦਾ ਜੀ। ਬੱਕਰੇ ਦਾ ਹੀ ਕੀਮਾ ਹੁੰਦਾ ਔਰ ਬਟੇਰੇ ਵੀ ਬਾਜ਼ੂਕਾਤ ਆ ਜਾਂਦੇ ਨੇ ਜੀ। ਉਹ ਜਿਹਨੂੰ ਕਹਿੰਦੇ ਨੇ ਹੱਥ ਬਟੇਰਾ, ਉਹ ਤਾਂ ਨਹੀਂ? ਬਿਲਕੁਲ ਉਹੀ। ਅੱਛਾ, ਯਾਨੀ ਕਿ 4-5 ਡਿਸ਼ਾਂ ਹੁੰਦੀਆਂ ਨੇ। ਫਿਸ਼ ਵਗੈਰਾ ਵੀ ਹੁੰਦੀ? ਨਹੀਂ ਸਰ, ਫਿਸ਼ ਨਹੀਂ ਹੁੰਦੀ। ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਜਿਹੜੀਆਂ ਰੈਗੂਲਰ ਚੀਜ਼ਾਂ ਨੇ ਸਾਡੇ ਕੋਲ ਦਾਦਾ ਜੀ ਤੋਂ ਚੱਲ ਰਹੀਆਂ ਉਹੀ ਚੱਲਦੀਆਂ ਰਹੇ। ਰੋਟੀ ਦੀ ਔਰ ਚਾਹ ਦੀ ਖਾਸ ਤਾਰੀਫ ਕਰਦੇ ਨੇ ਗਾਹਕ ਤੁਹਾਡੀ, ਉਹਦਾ ਜ਼ਰਾ ਤੁਸੀਂ ਦੱਸੋ ਉਹਦੇ ਪਿੱਛੇ ਕੀ ਰਾਜ਼ ਹੈ ਰੋਟੀ ਔਰ ਚਾਹ ਦੇ? ਸਰ, ਰਾਜ਼ ਵਾਲੀ ਕੋਈ ਗੱਲ ਨਹੀਂ ਇਹਦੇ 'ਚ। ਦੇਸੀ ਕਣਕ ਦਾ ਆਟਾ ਹੁੰਦਾ ਹੈ, ਖੁਦ ਅਸੀਂ ਇਹਦੀ ਪਿਸਾਈ ਕਰਦੇ ਹਾਂ, ਗੰਦਮ ਅਸੀਂ ਖੁਦ ਸਟਾਕ ਕਰਦੇ ਹਾਂ, ਤੇ ਅਲਹਮਦੁਲਿਲਾ ਫਿਰ ਉਹ ਦੇਸੀ ਰੋਟੀ ਜੀ। ਤੇ ਦੁੱਧ ਜਿਹੜਾ? ਦੁੱਧ ਵੀ ਅਲਹਮਦੁਲਿਲਾ ਗਾਂ ਰੱਖੀਆਂ ਜੀ, ਮੱਝਾਂ ਰੱਖੀਆਂ, ਤੇ ਕੁਛ ਲੈ ਵੀ ਲਈਦਾ ਦੂਸਰੇ ਦੋਧੀਆਂ ਕੋਲੋਂ ਜੀ। ਅੱਛਾ, ਇਹ ਹਾਜੀ ਸਾਹਿਬ ਤੁਹਾਡੇ ਵਾਲਿਦ ਸਾਹਿਬ ਸਨ ਜਾਂ ਦਾਦਾ ਜੀ ਸਨ? ਦਾਦਾ ਜੀ ਤੋਂ ਸਟਾਰਟ ਹੋਏ, ਵਾਲਿਦ ਸਾਹਿਬ ਆਏ, ਵਾਲਿਦ ਸਾਹਿਬ ਤੋਂ ਬਾਅਦ ਅਸੀਂ ਭਾਈ ਇੱਕ। ਯਾਨੀ ਕਿ 1957 'ਚ ਬਣਾਇਆ ਤੁਸੀਂ, ਔਰ ਇਸ ਵੇਲੇ 43 ਤੇ 21 ਇਹ ਜੀ 64 ਸਾਲ ਹੋ ਗਏ, ਤਕਰੀਬਨ 64 ਸਾਲ ਹੋ ਗਏ ਮਾਸ਼ਾਅੱਲਾ। ਇਹ ਨਾਜ਼ਰੀਨ
ਤੁਸੀਂ ਗੁਫ਼ਤਗੂ ਸੁਣੀ ਇਹਨਾਂ ਦੀ, ਤੁਸੀਂ ਗੁਫ਼ਤਗੂ ਸੁਣੀ ਕਸਟਮਰ ਦੀ, ਔਰ ਤੁਸੀਂ ਸਾਡੇ ਕੈਮਰਾਮੈਨ ਨੇ ਤੁਹਾਨੂੰ ਇਹਨਾਂ ਦਾ ਸਿਸਟਮ ਵੀ ਵਿਖਾਇਆ। ਦੇਸੀ ਸਿਸਟਮ ਹੈ ਔਰ ਇਹਦੇ 'ਚ ਕੋਈ ਲੁਕਾਈ ਛੁਪਾਈ ਨਹੀਂ ਹੈ, ਸਾਰਾ ਕੁਝ ਸਾਹਮਣੇ ਹੈ। ਸਫਾਈ ਦਾ ਬਿਹਤਰੀਨ ਨਿਜ਼ਾਮ ਹੈ, SOPs ਦਾ ਖਿਆਲ ਰੱਖਿਆ, ਔਰ ਗਾਹਕਾਂ ਨੇ ਕਿਹਾ ਕਿ ਬੁਨਿਆਦੀ ਚੀਜ਼ ਖੁਰਾਕ ਦੇ ਵਿੱਚ ਜ਼ਾਇਕਾ ਹੁੰਦੀ ਹੈ, ਨਾ ਕਿ ਮੇਜ਼ ਕੁਰਸੀਆਂ ਤੇ AC। ਇਸ ਲਈ ਜਿਹੜੇ ਗਾਹਕ ਇੱਥੇ ਆਉਂਦੇ ਨੇ ਉਹ ਸਿਰਫ ਔਰ ਸਿਰਫ ਇਹਨਾਂ ਦੇ ਜ਼ਾਇਕੇ ਦੀ ਵਜ੍ਹਾ ਤੋਂ ਆਉਂਦੇ ਨੇ। ਹਰ ਚੀਜ਼ ਦੇਸੀ ਔਰ ਇਹਨਾਂ ਦੀ ਆਪਣੀ ਜ਼ਾਤੀ, ਕਣਕ ਵੀ, ਬੱਕਰੇ ਵੀ ਔਰ ਮੁਰਗੇ ਵੀ, ਇਹਨਾਂ ਦਾ ਆਪਣਾ ਫਾਰਮ ਹੈ। ਤੇ ਨਾਜ਼ਰੀਨ, ਜਿੱਦਾਂ ਕਿ ਮਸ਼ਹੂਰ ਹੈ ਹਾਜੀ ਦਾ ਹੋਟਲ, 64 ਸਾਲ ਸਰਵਿਸ ਦਿੰਦੇ ਇਹਨਾਂ ਨੂੰ ਹੋ ਗਏ ਨੇ, ਔਰ ਨੋ ਡਾਊਟ 64 ਸਾਲ ਸਿਰਫ ਉਹ ਚੀਜ਼ ਸਰਵਾਈਵ ਕਰਦੀ ਹੈ ਜਿਹੜੀ ਮਿਆਰ ਦੇਵੇ। ਤੇ ਤੁਸੀਂ ਦੇਖ ਰਹੇ ਸੀ ਬਿੱਲੂ ਘੁੰਮਣ ਨਾਲ ਪੰਜਾਬ ਟੂਡੇ। ਰੱਬ ਰੱਖ।